ਉਹਦੇ ਸਿਰ ਤੇ ਭੋਛਣ ਕਾਢਵਾਂ, ਵਿੱਚ ਤਿਲੀਅਰ ਚੋਗ ਚੁਗੇ। ਤਹਿਰੀਕੇ ਆਜ਼ਾਦੀ ਦੀ ਇੱਕ ਸੱਚੀ ਕਹਾਣੀ। ਸੁਸ਼ੀਲਾ ਮੋਹਨ। ਲਿਖਾਰੀ ਇਫਤਖਾਰ ਵੜੈਚ ਕਾਲਰਵੀ। ਆਵਾਜ਼ ਅਜਮਲ ਸਿਕੰਦਰੀ। ਪੰਜਾਬ ਦੀ ਸਰਜ਼ਮੀਨ ਬਹਾਦਰਾਂ ਤੇ ਦਿਲਾਵਰਾਂ ਦੀ ਮਾਂ ਏ। ਪੰਜਾਬ ਮਾਤਾ ਨੇ ਪੁੱਤਰ ਹੀ ਨਹੀਂ, ਧੀਆਂ ਵੀ ਬਹੁ ਬਹਾਦਰ ਤੇ ਅਣਖੀਲੀਆਂ ਜੰਮੀਆਂ ਨੇ। ਸੁਸ਼ੀਲਾ ਮੋਹਨ ਪੰਜਾਬ ਦੀ ਸਰਜ਼ਮੀਨ ਤੇ ਆਜ਼ਾਦੀ ਦੇ ਅੰਦੋਲਨ ਵਿੱਚ ਗੈਰ ਮਾਮੂਲੀ ਤੇ ਨਾ ਭੁੱਲਣ ਵਾਲੀ, ਯੋਗਦਾਨ ਘੱਤਣ ਵਾਲੀ ਤੇ ਪੰਜਾਬ ਦੀ ਲੁਕਾਈ ਦੀ ਹੱਕੀ ਸੱਚੀ ਆਜ਼ਾਦੀ ਦੀ ਤਰਜਮਾਨੀ ਦਾ ਹੱਕ ਅਦਾ ਕਰ ਦੇਣ ਵਾਲੀ ਉਸ ਭਾਗਵੰਤੀ ਧੀ ਰਾਣੀ ਦਾ ਨਾਂ ਹੈ, ਜਿਸ ਨੂੰ ਇਤਿਹਾਸੀਆਂ ਆਪਣੀਆਂ ਪੁਸਤਕਾਂ ਵਿੱਚ 5 ਨਦੀਆਂ ਦੀ ਜੋਨ ਆਫ ਆਰਕ ਤੇ ਕ੍ਰਾਂਤੀਕਾਰੀ ਦੀਦੀ ਦਾ ਮਾਣ ਬਖਸ਼ਿਆ ਹੈ। ਅਣਖੀਲਾ ਦੇਸ਼ ਭਗਤ ਤੇ ਹਿੰਦੁਸਤਾਨ ਵਿੱਚ ਇਨਕਲਾਬਾਂ ਦਾ ਇਮਾਮ ਸਰਦਾਰ ਭਗਤ ਸਿੰਘ ਵੀ ਸੁਸ਼ੀਲਾ ਨੂੰ ਆਪਣੀ ਵੱਡੀ ਭੈਣ ਦਾ ਦਰਜਾ ਤੇ ਸਤਿਕਾਰ ਦਿੰਦਾ ਸੀ। ਇਹਦਾ ਕਾਰਨ ਬਹੁ ਨਿੱਕੀ ਉਮਰ ਵਿੱਚ ਹੀ ਸੁਸ਼ੀਲਾ ਦੀ ਸੋਝ ਸਿਆਣਪ, ਦੇਸ਼ ਭਗਤੀ, ਪਰਬਤਾਂ ਔਰ ਹੌਸਲਾ ਤੇ ਹੱਟ ਸੀ। ਉਹਦੇ ਉੱਤੇ ਪੰਜਾਬ ਦੀਆਂ ਪ੍ਰਾਚੀਨ ਸਵਾਣੀਆਂ ਦੀ ਅਣਮਿੱਟ ਛਾਪ ਸੀ। ਪੰਜਾਬ ਦੀ ਔਰਤ ਜਿਹੜੀ ਕੋ ਗੁਣਵੰਤੀ ਤੇ ਸਬੂਤੀ ਹੋਣੀ ਚਾਹੀਦੀ ਏ, ਸੁਸ਼ੀਲਾ ਵੀ ਓਡੀ ਪੂਰਨ ਸੀ। ਸਰਦਾਰ ਭਗਤ ਸਿੰਘ ਆਪੂ ਵੀ ਤੇ ਅਜੇ ਪੂਰਾ ਸੈਫੁਲ ਮਲੂਕ ਸ਼ਹਿਜ਼ਾਦਾ ਸੀ। ਉਹਦੇ ਹਾਣ ਦੇ ਛੋਰ ਅਜੇ ਚੜ੍ਹਦੀ ਜਵਾਨੀ ਨਾਲ ਰੱਜ ਖਾਣ ਦੀਆਂ ਮਸਤੀਆਂ ਵਿੱਚ ਰੁੱਝੇ ਹੋਏ ਸਨ। ਦੀਦੀ ਸੁਸ਼ੀਲਾ ਮੋਹਨ ਭਗਤ ਸਿੰਘ ਤੋਂ ਮਾਸਾ ਵਡੇਰੀ ਆਈ। ਸੁਸ਼ੀਲਾ 5 ਮਾਰਚ 1905 ਨੂੰ ਚੱਜ ਦੁਆਬੇ ਜ਼ਿਲ੍ਹਾ ਗੁਜਰਾਤ ਦੇ ਇੱਕ ਜ਼ਿਲ੍ਹੀ ਕੁਨੇਂਦਰੋਂ ਵਾਹ ਸਾਰੇ ਭਰਾਵਾਂ ਪਿੰਡ ਦਿੱਤੋ ਚੂੜ ਵਿੱਚ ਜੰਮੀ। ਉਹਦਾ ਟੱਬਰ ਬੜਾ ਧਰਮੀ ਤੇ ਰਾਸ਼ਟਰ ਭਗਤ ਸੀ। ਉਹਦਾ ਪਿਓ ਕਰਮਚੰਦ ਫਰੰਗੀਏ ਦੀ ਸੈਨਾ ਵਿੱਚ ਇੱਕ ਸਿਆਣਾ ਤੇ ਸੋਚਿਆ ਡਾਕਟਰ ਸੀ। ਕਰਮਚੰਦ ਆਪਣੇ ਪੇਸ਼ੇ ਨਾਲ ਗੂੜੀ ਜੁੜਤ ਰੱਖਣ ਵਾਲਾ ਤੇ ਇਨਸਾਨੀ ਦਰਦ ਦੀ ਦੌਲਤ ਨਾਲ ਰਜਿਆ ਪੁਜਿਆ ਇਨਸਾਨ ਸੀ, ਜਿਸ ਦਾ ਹਰ ਥਾਂ ਤੇ ਹਰ ਨਿੱਕੇ ਵੱਡੇ ਜਣੇ ਖਣੇ ਵੱਲੋਂ ਸੱਚਾ ਸਤਿਕਾਰ ਸੀ। ਕਰਮਚੰਦ ਨਵੀਂ ਗੁਲਾਮੀ ਦੀ ਪੰਜਾਲੀ ਵਿੱਚ ਜੁੱਪੇ ਪੰਜਾਬ ਦੀ ਉਸ ਪਹਿਲੀ ਪੀੜ੍ਹੀ ਦਾ ਫਰਦ ਸੀ, ਜਿਹਦੇ ਬਾਪ ਦਾਦੇ ਮਹਾਰਾਜਾ ਰਣਜੀਤ ਸਿੰਘ ਰਾਜ ਫੰਡਿਆ ਤੇ 777 ਵਰ੍ਹਿਆਂ ਮਗਰੋਂ ਪਹਿਲੀ ਵਾਰੀ ਪੰਜਾਬ ਦੀ ਆਪ ਹੁਦਰੀ ਹਕੂਮਤ ਨੇ ਮੁਕੰਮਲ ਆਜ਼ਾਦ ਰਾਜ ਦਾ ਆਨੰਦ ਮਾਣਿਆ। ਰਣਜੀਤ ਸਿੰਘ ਦੇ ਨਾਅਹਿਲ ਜਾਨਸ਼ੀਨਾਂ ਸਬਬੋਂ ਸਦੀਆਂ ਦੀ ਉਡੀਕ ਮਗਰੋਂ ਲੱਦੀ ਆਜ਼ਾਦੀ ਦੀ ਨੇਮਤ ਨੇ ਚੋਖੀ ਕਾਢ ਨਾ ਕੱਢੀ ਤੇ ਜਦ ਵੀ ਪੰਜਾਬ ਮੁੜ ਆਪਣੇ ਹੀ ਲੱਗਦਿਆਂ ਦੀਆਂ ਬੇਵਫਾਈਆਂ ਪਾਰੋਂ ਤੇ ਵਿਕੇ ਹੋਏ ਗੱਦਾਰ ਪਾਤਰਾਂ ਦੀ ਹਕਮਤ ਅਮਲੀ ਕਾਰਨ ਗੁਲਾਮੀ ਦੇ ਸੰਗਲਾਂ ਵਿੱਚ ਫਾਥਾ ਗਿਆ। ਫੌਜੀ ਡਾਕਦਾਰ ਹੋਣ ਵਜੋਂ ਆਏ ਦਿਨੀ ਕਰਮਚੰਦ ਦੀ ਬਦਲੀ ਹੁੰਦੀ ਰਹਿੰਦੀ ਸੀ। ਇੱਕ ਛਾਉਣੀ ਤੋਂ ਦੂਜੀ ਛਾਉਣੀ, ਇੱਕ ਸ਼ਹਿਰ ਤੋਂ ਦੂਜੇ ਸ਼ਹਿਰ। ਜਿਵੇਂ ਕਿ ਅਜੋਕੇ ਸਮੇਂ ਵੀ ਕਿਸੇ ਸਰਕਾਰੀ ਨੌਕਰ ਦੀ ਹਯਾਤੀ ਪੱਖੀ ਵਾਸਾ ਰੰਗੀ ਹੁੰਦੀ ਏ, ਕਰਮਚੰਦ ਦੇ ਨਾਲ ਉਹਦੀ 5 ਫੂਲਾਂ ਰਾਣੀ ਲਾਡੋ ਧੀ ਵੀ ਘਾਟ ਦਾ ਪਾਣੀ ਪੀਂਦੀ ਰਹੀ ਤੇ ਵੰਨ ਸਵੰਨ ਇਨਸਾਨਾਂ ਦਾ ਨਫਸਿਆਤੀ ਮੁਤਾਲਿਆ ਕਰਕੇ ਉਹਨਾਂ ਦੇ ਤਜਰਬਿਆਂ ਨੂੰ ਛਾਣਦੀ ਰਹੀ। ਸੁਸ਼ੀਲਾ ਇੱਕ ਧਨਵਾਨ ਤੇ ਰੱਜੇ ਪੁੱਜੇ ਸੌਖੜੇ ਪਰਿਵਾਰ ਦੀ ਜੰਮੀ ਜਾਈ ਸੀ। ਹਯਾਤੀ ਦੀਆਂ ਔਕੜਾਂ ਉਹਦੇ ਸੁਫਨਿਆਂ ਤੋਂ ਵੀ ਹਜ਼ਾਰਾਂ ਕੋਹਾਂ ਦੇ ਪੰਨ ਤੇ ਸਨ। ਦੁੱਖ ਕੀ ਹੁੰਦਾ ਏ, ਨਾ ਇਨਸਾਫੀ ਕਿਹਨੂੰ ਆਖਦੇ ਨੇ, ਭੁੱਖ ਕਿਹੜੀ ਬਲਾ ਦਾ ਨਾਂ ਏ ਤੇ ਲੋੜਾਂ ਦਾ ਬਿਗਿਆੜ ਕਿਵੇਂ ਅਰਕਾਂ ਤੀਕਰ ਬਾਹਾਂ ਵਲੂੰਦਰਦਾ ਏ, ਇਹ ਚਿੰਤਾਵਾਂ ਉਹਨੂੰ ਛੋਹ ਕੇ ਵੀ ਨਾ ਲੰਘਦੀਆਂ। ਪਰ ਪਤਾ ਨਹੀਂ ਕਿਵੇਂ ਰੱਬ ਸਬਬੀ ਉਹਦੇ ਅੰਦਰ ਧਰਤੀ ਮਾਤਾ ਦੀ ਪ੍ਰੀਤ ਇੰਜ ਪੁੰਗਰੀ ਕਿ ਕਿਆ ਗਰਕੀਆਂ ਨੇ। ਜਿਹੜੀ ਉਮਰ ਗੁੱਡੀਆਂ ਪਟੋਲੇ ਖੇਡਣ ਦੀ ਹੁੰਦੀ ਏ, ਉਸ ਉਮਰੇ ਹੀ ਉਹਨੂੰ ਦੇਸ਼ ਦੀ ਮਿੱਟੀ ਦੀ ਵਾਸ਼ਨਾ, ਜਹਾਨਾਂ ਦੀਆਂ ਸਾਰੀਆਂ ਖੁਸ਼ਬੂਆਂ ਤੋਂ ਉਚੇੜੜੀ ਜਾਪੀ। ਉਸ ਕੁੜੀਆਂ ਚਿੜੀਆਂ ਵਾਲੀਆਂ ਸਭੇ ਸ਼ੌਕੀਆਂ ਛੰਡ ਕੇ ਪਰਾਂ ਸਟੀਆਂ ਤੇ ਸੂਰਮਿਆਈ ਦੇ ਗਾਣੇ ਪਾ ਕੇ ਤੇ ਨਾਬਰੀ ਦੀ ਭੋਛਣ ਤਾਣੀ। ਉਹਦੇ ਸਿਰ ਤੇ ਭੋਛਣ ਕਾਢਵਾਂ, ਵਿੱਚ ਤਿਲੀਅਰ ਚੋਗ ਚੁਗੇ। 13 ਅਪ੍ਰੈਲ 1919 ਈਸਵੀ ਜਲਿਆਂਵਾਲਾ ਬਾਗ ਅੰਮ੍ਰਿਤਸਰ ਦਾ ਖੂਨੀ ਕਾਂਡ ਪੰਜਾਬੀ ਕੌਮ ਦੀ ਹਿੱਕ ਤੇ ਬਰਛੀ ਬਣ ਕੇ ਵਜਿਆ ਤੇ ਖੂਨ ਦਾ ਇੱਕ ਫੁਆਰਾ ਨਿਕਲਿਆ, ਜਿਹਦੇ ਤੁਬਕੇ ਚੋਂ ਆਜ਼ਾਦੀ ਦੇ ਹਜ਼ਾਰਾਂ ਲੱਖਾਂ ਦੀਪ ਜਗ ਗਏ। ਇਸ ਹਨੇਰ ਤੇ ਅਨਿਆਏ ਦੇ ਖਿਲਾਫ ਪੂਰੇ ਪੰਜਾਬ ਵਿੱਚ ਲੁਕਾਈ ਨੇ ਰੋਸ ਘਟਾਵਾ ਕਰਦਿਆਂ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਵੀ ਕਰ ਦਿੱਤਾ। ਆਵਾਮ ਨੂੰ ਨੱਥ ਪਾਉਣ ਵਾਸਤੇ ਫਰੰਗੀਏ ਨੇ ਪੰਜਾਬ ਵਿੱਚ ਮਾਰਸ਼ਲ ਲਾਅ ਨਾਫਜ਼ ਕਰ ਦਿੱਤਾ। ਮਹਾਤਮਾ ਗਾਂਧੀ ਗੁਜਰਾਂਵਾਲਾ ਦੇ ਦੌਰੇ ਤੇ ਆਇਆ
ਕਰਮਚੰਦ ਦੀ ਡਿਊਟੀ ਉਹਨਾਂ ਵਕਤੀ ਗੁਜਰਾਂਵਾਲਾ ਹੀ ਸੀ। ਗਾਂਧੀ ਨੇ ਸ਼ਹਿਰੀਆਂ ਨਾਲ ਆਪਣੇ ਖਿਤਾਬ ਵਿੱਚ ਆਜ਼ਾਦੀ ਦੀ ਤਹਿਰੀਕ ਨੂੰ ਪ੍ਰਵਾਨ ਚੜ੍ਹਾਉਣ ਵਾਸਤੇ ਮਾਲ ਪਾਣੀ ਦੀ ਮੰਗ ਕੀਤੀ। ਹੋਰ ਤੇ ਖਬਰੇ ਕਿਸੇ ਕੋਲੋਂ ਕੁਝ ਡੀਜਾ ਜਾਂ ਨਾ ਡੀਜਾ, ਪਰ ਕਰਮਚੰਦ ਦਿੱਤੂ ਚੂੜੀਏ ਦੀ ਨਰਮ ਨਾਜ਼ਕ ਕਲੀ ਨੇ ਸੋਨੇ ਦੀ ਉਹ ਚਮਕਦੀ ਮੁੰਦਰੀ ਜਿਹੜੀ ਉਹਦੇ ਸੱਜੇ ਹੱਥ ਦੀ ਵਿਚਲੀ ਉਂਗਲ ਤੇ ਫੱਬਦੀ ਪਈ ਸੀ, ਹੱਥੋਂ ਲਾ ਕੇ ਮੋਏ ਗਾਂਧੀ ਦੇ ਹੱਥੀ ਫੜਾਈ। ਪੰਜਾਬ ਦੀ ਉਹ ਲਾਲ ਪਰੀ ਏਡੀ ਦਿਆਤੂ ਤੇ ਦਾਨੀ ਸੀ ਜਿਹਦੀ ਦੂਜ ਹਿੰਦੁਸਤਾਨ ਦੇ ਕਿਸੇ ਹੋਰ ਪ੍ਰਾਂਤ ਕੋਲ ਕੋਈ ਨਹੀਂ ਸੀ। ਸੁਸ਼ੀਲਾ ਦੀਦੀ 1921 ਤੋਂ ਟੁਰ ਕੇ 1927 ਤੀਕਰ ਆਰੀਆ ਵੂਮਨ ਕਾਲਜ ਜਲੰਧਰ ਵਿੱਚ ਪੜ੍ਹਦੀ ਰਹੀ। ਉੱਥੋਂ ਦੀਆਂ ਦੋ ਮਹਾਨ ਉਸਤਾਦਨੀਆਂ ਸ਼ਾਨੋ ਦੇਵੀ ਤੇ ਕੁਮਾਰੀ ਲਾਜਵਤੀ ਸਿਰ ਕੱਢ ਚੂੜਨ ਹਾਰਨਾ ਤੇ ਜੱਥਾ ਬੰਦਕਾਂ ਸਨ। ਸੁਸ਼ੀਲਾ ਹੁਣ ਦੇਸ਼ ਪਿਆਰ ਤੇ ਆਧਾਰਿਤ ਇਨਕਲਾਬੀ ਕੁਤਾਵਾਂ ਦੀ ਰਚਣ ਲੱਗੀ। ਉਦੋਂ ਦੇਹਰਾਦੂਨ ਵਿੱਚ ਹੁੰਦੇ ਪਏ ਕਵੀ ਦਰਬਾਰ ਵਿੱਚ ਰਲਤ ਕਰਦੀ। ਸੁਸ਼ੀਲਾ ਦਾ ਮੇਲ ਲਾਹੌਰ ਨੈਸ਼ਨਲ ਕਾਲਜ ਦੇ ਇਨਕਲਾਬੀ ਪੜਾਕਾਂ ਨਾਲ ਹੋਇਆ। ਜਦ ਵੀ ਸੁਸ਼ੀਲਾ ਇਨਕਲਾਬੀ ਵਰਕਰਾਂ ਦੇ ਉਸਤਾਦ ਭਗਵਤੀ ਚਰਨ ਵੋਹਰਾ ਤੇ ਉਹਦੀ ਟਬਰੀ ਦੁਰਗਾ ਦੇਵੀ ਦੀ ਸੋਚ ਦੇ ਕਲਾਵੇ ਅੰਦਰ ਆ ਕੇ ਇਨਕਲਾਬੀ ਲਹਿਰ ਦਾ ਅੰਗ ਰੰਗ ਬਣ ਕੇ ਉਭਰੀ। ਸੁਸ਼ੀਲਾ ਕਾਕੋਰੀ ਸਾਜ਼ਿਸ਼ ਕੇਸ ਵਿੱਚ ਫਾਥੇ ਨਾਮਕ ਲੜੰਕਾਂ ਪਤੀਆਂ ਰਾਮ ਪ੍ਰਸ਼ਾਦ ਬਿਸਮਿਲ, ਅਸ਼ਫਾਕੁੱਲਾ ਖਾਨ, ਰੋਸ਼ਨ ਸਿੰਘ ਤੇ ਰਾਜਿੰਦਰ ਲਹਿਰੀ ਨੂੰ ਫਾਂਸੀ ਦੇ ਫੰਦੇ ਤੇ ਲਮਕਾਉਣ ਤੋਂ ਏਡੀ ਪ੍ਰਭਾਵਿਤ ਹੋਈ ਕਿ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਵਿੱਚ ਪੱਕੀ ਰਲਤ ਇਖਤਿਆਰ ਕਰ ਗਈ। ਸਾਂਡਰਸ ਨੂੰ ਲਾਹੌਰ ਕਚਹਿਰੀ ਵਿੱਚ ਮੌਤ ਦੇ ਘਾਟ ਉਤਾਰਨ ਮਗਰੋਂ ਜਦੋਂ ਭਗਤ ਸਿੰਘ, ਦੁਰਗਾ ਦੇਵੀ ਤੇ ਦੁਰਗਾ ਦੇਵੀ ਦਾ ਪੁੱਤਰ ਸਚਦੇਵ ਚੰਦਰ ਸ਼ੇਖਰ ਆਜ਼ਾਦ ਹੋਰੀ ਲਾਹੌਰੋਂ ਗੱਡੀ ਚੜ੍ਹ ਕੇ ਜਦੋਂ ਕਲਕੱਤਾ ਆਪੜੇ ਤੇ ਉੱਥੇ ਰੇਲਵੇ ਸਟੇਸ਼ਨ ਕਲਕੱਤਾ ਦੇ ਪਲੇਟਫਾਰਮ ਤੇ ਸੁਸ਼ੀਲਾ ਤੇ ਭਗਵਤੀ ਚਰਨ ਨੇ ਉਹਨਾਂ ਸਾਰਿਆਂ ਦਾ ਸਵਾਗਤ ਕੀਤਾ ਤੇ ਆਪਣੇ ਇੱਕ ਸਜਾਣੂ ਦੇ ਘਰ ਭਗਤ ਸਿੰਘ ਨੂੰ ਸ਼ਰਨ ਦਿਵਾਈ। ਉਹਨਾਂ ਵਕਤਾਂ ਵਿੱਚ ਸੁਸ਼ੀਲਾ ਕੋਲਕਾਤਾ ਦੇ ਇੱਕ ਮਾਲਦਾਰ ਆਦਮੀ ਛੱਜੂ ਰਾਮ ਚੌਧਰੀ ਦੀ ਜਾਤਕੜੀ ਦੀ ਅਤਾਲੀਕ ਸੀ। ਲਾਹੌਰ ਸਾਜ਼ਿਸ਼ ਕੇਸ ਤੇ ਦਿੱਲੀ ਸਾਜ਼ਿਸ਼ ਕੇਸ ਵਿੱਚ ਜਦੋਂ ਭਗਤ ਸਿੰਘ ਲਾਹੌਰ ਸੈਂਟਰਲ ਜੇਲ੍ਹ ਵਿੱਚ ਬੰਦੀ ਬਣਾਇਆ ਗਿਆ ਤੇ ਸੁਸ਼ੀਲਾ ਨੇ ਆਪਣੇ ਹਾਰ ਦੀਆਂ ਹੋਰ ਮੁਟਿਆਰਾਂ ਦੇ ਸੰਗ ਰਲ ਕੇ ਭਗਤ ਸਿੰਘ ਡਿਫੈਂਸ ਕਮੇਟੀ ਉਸਾਰੀ, ਜਿਹਦਾ ਮੁੱਢਲਾ ਟੀਚਾ ਹੀ ਲਾਹੌਰ ਤੇ ਦਿੱਲੀ ਸਾਜ਼ਿਸ਼ ਕੇਸਾਂ ਦੇ ਮੁਲਜ਼ਮਾਂ ਦੀ ਰਿਹਾਈ ਵਾਸਤੇ ਚੰਦਾ ਉਗਰਾਣਾ ਸੀ। ਦੁਰਗਾ ਦੇਵੀ ਤੇ ਸੁਸ਼ੀਲਾ ਦੀਦੀ ਨੇ ਦਿੱਲੀ ਵਿੱਚ ਗਾਂਧੀ ਨਾਲ ਮਿਲਣੀ ਕੀਤੀ ਤੇ ਉਹਨੂੰ ਸਮਝਾਇਆ ਕਿ ਤੂੰ ਵਾਇਸਰਾਏ ਲਾਰਡ ਅਰੂਨ ਨਾਲ ਆਪਣੀ ਵਾਰਤਾ ਸਮੇਂ ਭਗਤ ਸਿੰਘ ਤੇ ਉਹਦੇ ਸੰਗੀਆਂ ਰਾਜਗੁਰੂ ਤੇ ਸੁਖਦੇਵ ਦੀ ਜਾਨ ਬਖਸ਼ੀ ਕਰਵਾ ਦੇ। ਗਾਂਧੀ ਨਾਲ ਮੁਲਾਕਾਤ ਦੇ ਵੇਲੇ ਸੁਸ਼ੀਲਾ ਦੀਦੀ ਨੇ ਆਪਣੀ ਹਮਨਾਮ ਤੇ ਹਮਵਤਨ 50 ਜ਼ਿਲ੍ਹਾ ਗੁਜਰਾਤ ਦੀ ਜੰਮਪਲ ਸੁਸ਼ੀਲਾ ਨਾਇਰ ਨੂੰ ਵੀ ਗਾਂਧੀ ਦੇ ਚਰਨੀ ਬੈਠਿਆਂ ਤੱਕਿਆ। ਗਾਂਧੀ ਨੇ ਅਰੂਨ ਨਾਲ ਆਪਣੀ ਵਾਰਤਾ ਵੇਲੇ ਭਗਤ ਸਿੰਘ ਦਾ ਜ਼ਿਕਰ ਕਰਨਾ ਵੀ ਗਵਾਰਾ ਨਾ ਕੀਤਾ। ਭਗਤ ਸਿੰਘ ਵਾਸਤੇ ਸਾਬਤੀ ਸਵਾਣੀਆਂ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਰਲ ਕੇ ਜੇਲ੍ਹ ਤਰੋੜਨ ਨੂੰ ਕਾਹਲੀਆਂ ਸਨ। ਭਗਤ ਸਿੰਘ ਤੇ ਸਾਥੀਆਂ ਦੀ ਰਿਹਾਈ ਲਈ ਉਹਨੇ ਆਪਣੀ ਬੇਬੇ ਦੇ ਦਿੱਤੇ ਹੋਏ 10 ਤੋਲੇ ਸੋਨੇ ਦੇ ਵੀ ਦਾਨ ਕਰ ਦਿੱਤੇ। ਭਗਤ ਸਿੰਘ ਤੇ ਉਹਦੇ ਸਾਥੀਆਂ ਦੀ 23 ਮਾਰਚ 1931 ਨੂੰ ਫਾਂਸੀ ਤੋਂ ਬਾਅਦ ਇਸ ਢਾਣੀ ਨੇ ਸੁਸ਼ੀਲਾ ਦੀਦੀ ਸਣੇ ਲਾਰਡ ਅਰੂਨ ਦੀ ਬੁੱਤੀ ਕੱਢਣ ਦੀ ਸਲਾਹ ਸੂਤਰ ਕੀਤੀ ਤੇ ਫੇਰ ਪੂਰੀ ਹਿਕਮਤ ਅਮਲੀ ਵੀ ਤੈਅ ਕਰ ਲਈ। ਉਹ ਆਪਣੇ ਸਰਦਾਰ ਭਗਤ ਸਿੰਘ ਦਾ ਇੰਤਕਾਮ ਲੈਣਾ ਚਾਹੁੰਦੇ ਸਨ। ਨਾਮਾਲੂਮ ਕਰਨਾ ਪਰੋ ਅਰੂਨ ਦੇ ਕਤਲ ਦਾ ਮਨਸੂਬਾ ਅਧਵਾਟਾ ਹੀ ਰਹਿ ਗਿਆ। ਫਿਰ ਪੰਜਾਬ ਦੀ ਇਸ ਇਨਕਲਾਬੀ ਟੋਲੀ ਨੇ ਪੰਜਾਬ ਸਰਕਾਰ ਦੇ ਵੱਡੇ ਸਕੱਤਰ ਹੈਨਰੀ ਕਰਕ ਨੂੰ ਜਾਨੋਂ ਮਾਰਨ ਦੀ ਸਲਾਹ ਵੱਢੀ, ਪਰ ਹੈਨਰੀ ਕਰਕ ਨੂੰ ਬਿਲੇ ਲਾਉਣ ਦਾ ਯਤਨ ਵੀ ਕਾਮਰੇਡਾਂ ਵੱਲੋਂ ਤੋੜ ਨਾ ਚੜਿਆ। ਧਨਵੰਤਰੀ ਸਿੱਖ ਦੇਵਰਾਜ ਤੇ ਜਗਦੇਸ਼ ਨੇ ਸੁਸ਼ੀਲਾ ਦੀਦੀ ਦੀ ਅਗਵਾਈ ਵਿੱਚ ਹੈਨਰੀ ਕਰਕ ਨੂੰ ਉਡਾਉਣ ਦਾ ਪਲਾਨ ਅਲੀਕਿਆ। ਹੈਨਰੀ ਕਰਕ ਨੂੰ ਭਗਤ ਸਿੰਘ ਤੇ ਉਹਦੇ ਬੇਲੀਆਂ ਦੀ ਮੌਤ ਦਾ ਜ਼ਿੰਮੇਵਾਰ ਖਿਆਲ ਕੀਤਾ ਜਾਂਦਾ ਸੀ। ਇਹ ਮਨਸੂਬਾ ਲਾਹੌਰ ਕਿਰਕ ਪਲਾਨ ਸਦੀਵਿਆ। ਜਗਦੇਸ਼ ਸ਼ਾਲੀਮਾਰ ਵਾਲੇ ਚਮਨਿਸਤਾਨ ਚੁਗੱਤਾ ਦੇ ਲਾਗੇ ਪੁਲਿਸ ਨੇ ਮੁਕਾਬਲੇ ਵਿੱਚ ਪਾਰ ਕਰ ਦਿੱਤਾ। ਸਿੱਖ ਦੇਵਰਾਜ ਫੜਿਆ ਗਿਆ। ਆਪੋ ਸੁਸ਼ੀਲਾ ਦੀਦੀ ਵੀ ਦਿੱਲੀ ਦੀ ਪਾਰਲੀਮੈਂਟ ਸਟਰੀਟ ਵਾਲੇ ਥਾਣਾ ਵਿੱਚ ਕੈਦਣ ਬਣ ਗਈ, ਪਰ ਦਿੱਲੀ ਦੀ ਪੁਲਿਸ ਉਹਦੇ ਖਿਲਾਫ ਕੋਈ ਪਰਚਾ ਕੱਟਣ ਵਿੱਚ ਕਾਮਯਾਬ ਨਾ ਹੋ ਸਕੀ। ਪਰ ਦੀਦੀ ਨੂੰ 24 ਘੰਟਿਆਂ ਦੇ ਅੰਦਰ ਦਿੱਲੀ ਛੱਡਣ ਦਾ ਹੁਕਮ ਦਿੱਤਾ ਗਿਆ। 27 ਫਰਵਰੀ 1931 ਨੂੰ ਚੰਦਰ ਸ਼ੇਖਰ ਆਜ਼ਾਦ ਦੀ ਇਲਾਹਾਬਾਦ ਦੇ ਇੱਕ ਪਾਰਕ ਵਿੱਚ ਹਲਾਕਤ ਤੇ 23 ਮਾਰਚ 1931 ਨੂੰ ਲਾਹੌਰ ਸੈਂਟਰਲ ਜੇਲ੍ਹ ਵਿੱਚ ਭਗਤ ਸਿੰਘ ਤੇ ਬੇਲੀਆਂ ਦੀ ਫਾਂਸੀ ਤੋਂ ਮਗਰੋਂ
ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੀ ਸਾਰੀ ਜ਼ਿੰਮੇਵਾਰੀ ਸੁਸ਼ੀਲਾ ਦੇ ਮੋਢਿਆਂ ਤੇ ਆ ਪਈ। ਲਾਹੌਰ ਸਾਜ਼ਿਸ਼ ਕੇਸ ਵਿੱਚ ਭਗਤ ਸਿੰਘ ਸਣੇ 24 ਮਰਦਾਂ ਦੇ ਨਾਂ ਪਰਚੇ ਵਿੱਚ ਨਾਮਜ਼ਦ ਸਨ। ਉਹਨਾਂ 'ਚੋਂ ਪ੍ਰੇਮ ਦੱਤ ਉਰਫ ਮਾਸਟਰ ਉਰਫ ਅੰਮ੍ਰਿਤ ਲਾਲ ਗੁਜਰਾਤ ਪੰਜਾਬ ਦਾ ਸੀ ਤੇ ਭਗੋਤੀ ਚਰਨ ਉਰਫ BC ਵੋਰਾ ਦੇ ਮਾਪੇ ਗੁਜਰਾਤ ਦੇ ਬਾਹਮਣ ਸਨ। ਜਦੋਂ ਗਾਂਧੀ ਦੇ ਡੱਕੇ ਦੇ ਬਾਵਜੂਦ ਦੁਰਗਾ ਭਾਬੀ ਤੇ ਸੁਸ਼ੀਲਾ ਦੀਦੀ ਨੇ ਅੰਡੀਮਾਨ ਤੋਂ ਰਿਹਾਈ ਪਾ ਕੇ ਆਉਣ ਵਾਲੇ ਕਾਕੋਰੀ ਸਾਜ਼ਿਸ਼ ਕੇਸ ਦੇ ਮੁਲਜ਼ਮਾਂ ਦੀ ਰਿਹਾਈ ਦੀ ਖੁਸ਼ੀ ਵਿੱਚ ਉਹਨਾਂ ਦੇ ਆਦਰ ਵਿੱਚ ਦਿੱਲੀ ਦੀਆਂ ਸੜਕਾਂ ਤੇ ਇੱਕ ਵੱਡੀ ਸਾਰੀ ਕਾਮਯਾਬ ਰੈਲੀ ਕੱਢ ਵਿਖਾਈ ਤੇ ਝਾਂਸੀ ਦੇ ਪੰਡਤ ਪ੍ਰਮਾਨ ਨੇ ਸੁਸ਼ੀਲਾ ਦੀਦੀ ਨੂੰ ਭਾਰਤ ਦੀ ਜੋਨ ਆਫ ਆਰਕ ਦੇ ਲਕਬ ਨਾਲ ਮੁਲੱਕਬ ਕੀਤਾ। 1937 ਨੂੰ ਸੁਸ਼ੀਲਾ ਦੀਦੀ ਨੇ ਆਪਣੇ ਇੱਕ ਤਹਿਰੀਕੀ ਸੰਗਤੀ ਦਿੱਲੀ ਦੇ ਨਾਮਕ ਕਾਨੂੰਨਦਾਨ ਸ਼ਿਆਮ ਮੋਹਨ ਨਾਲ ਫੇਰੇ ਲੈ ਕੇ ਉਸ ਨੂੰ ਆਪਣਾ ਜੀਵਨ ਸਾਥੀ ਬਣਾ ਲਿਆ। 1942 ਪਤੀ ਪਤਨੀ ਨੂੰ ਕੁਇਟ ਇੰਡੀਆ ਮੂਵਮੈਂਟ ਵਿੱਚ ਨਿਉਂਦਰੇ ਪਾਰੋਂ ਗ੍ਰਿਫਤਾਰ ਕਰਕੇ ਵੱਖੋ-ਵੱਖ ਜੇਲ੍ਹਾਂ ਵਿੱਚ ਡੱਕ ਦਿੱਤਾ। ਸੁਸ਼ੀਲਾ ਦੀਦੀ ਹਯਾਤੀ ਵਿੱਚ ਕਈ ਵਾਰੀ ਸ਼ਹਿਰੀ ਹੱਕਾਂ ਲਈ ਸੰਘਰਸ਼ ਕਰਦਿਆਂ ਜੇਲ੍ਹ ਦੀ ਵੀ ਸੈਰ ਕੀਤੀ, ਪਰ ਆਜ਼ਾਦੀ ਦੀ ਇਸ ਦੇਵੀ ਦੀ ਦੌੜ ਦੇ ਸਰੀਏ ਨੂੰ ਫਰੰਗੀ ਆਪਣੇ ਪੂਰੇ ਜ਼ਬਰ ਤੇ ਦਹਿਸ਼ਤ ਦੇ ਬਾਵਜੂਦ ਵਿੰਗਾ ਨਾ ਕਰ ਸਕਿਆ। ਸੁਸ਼ੀਲਾ ਫਨੂਨੇ ਲਤੀਫਾ ਦੀ ਵੀ ਵੱਡੀ ਆਸ਼ਿਕ ਸੀ। ਉਸ ਇਨਕਲਾਬੀ ਨਜ਼ਮਾਂ ਵੀ ਲਿਖੀਆਂ ਜੋ ਡੇਰਾ ਦੂਣ ਦੇ ਅਦਬੀ ਮੇਲਾ ਵਿੱਚ ਵਾਹ ਸਾਰੀਆਂ ਚਰਚਿਤ ਹੋਈਆਂ। ਇਸ ਤੋਂ ਅੱਡ ਉਸ ਮੇਵਾੜ ਪਤਨ ਨਾਮ ਦਾ ਨਾਟਕ ਲਿਖਿਆ ਤੇ ਆਪਣੇ ਸਾਥੀਆਂ ਨਾਲ ਮੰਚ ਤੇ ਉਹ ਡਰਾਮਾ ਖੇਡਿਆ ਵੀ ਤੇ ਉਹਦੇ ਤੋਂ ਜਮ੍ਹਾਂ ਕੀਤੀ ਰਕਮ ਨਾਲ ਜੇਲ੍ਹਾਂ ਵਿੱਚ ਕੈਦੋ ਬੰਦ ਦੀਆਂ ਸਜ਼ਾਵਾਂ ਭੁਗਤਣ ਵਾਲੇ ਕਾਮਰੇਡਾਂ ਲਈ ਕਾਨੂੰਨੀ ਜੰਗ ਲੜਨ ਲਈ ਵਕੀਲ ਕੀਤੇ। ਹਰ ਤਰ੍ਹਾਂ ਦੇ ਦਾਅਵੇ ਤੇ ਦਹਿਸ਼ਤ ਦੇ ਬਾਵਜੂਦ ਉਹਨਾਂ ਇੱਕ ਦਿਨ ਵੀ ਆਪਣੀਆਂ ਸਰਗਰਮੀਆਂ ਤੋਂ ਆਪਣੇ ਕਦਮ ਪਿਛਾਂਹ ਨਾ ਮੋੜੇ। ਗੋਰਿਆਂ ਦੇ ਇੱਥੋਂ ਕੂਚ ਕਰ ਜਾਵਣ ਮਗਰੋਂ ਸੁਸ਼ੀਲਾ ਦੀਦੀ ਦਿੱਲੀ ਵਿੱਚ ਹੀ ਟਿਕ ਗਈ। ਉੱਥੇ ਬਿੱਲੀ ਮਾਰਾਂ ਦੇ ਮੁਹੱਲੇ ਉਸ ਅਛੂਤ ਤੀਵੀਆਂ ਲਈ ਦਸਤਕਾਰੀ ਸਕੂਲ ਖੋਲ੍ਹਿਆ ਤੇ ਸੈਂਕੜੇ ਔਰਤਾਂ ਨੂੰ ਨਿੱਕੀ ਦਸਤਕਾਰੀ ਦੀ ਜਾਂਚ ਦੱਸੀ। ਦਿੱਲੀ ਮਿਊਨਿਸਪੈਲਿਟੀ ਦੀ ਮੈਂਬਰੀ ਕਰਕੇ ਵੀ ਸੁਸ਼ੀਲਾ ਦੀਦੀ ਨੇ ਖਿਦਮਤ ਦੀ ਇੱਕ ਮਿਸਾਲ ਕਾਇਮ ਕੀਤੀ। ਦਿੱਲੀ ਕਾਂਗਰਸ ਕਮੇਟੀ ਦੀ ਪ੍ਰਧਾਨਗੀ ਦਾ ਤਾਜ ਵੀ ਸੁਸ਼ੀਲਾ ਦੀਦੀ ਦੇ ਸਿਰ ਤੇ ਸਜਿਆ। ਚਾਨਣੀ ਚੌਂਕ ਦਿੱਲੀ ਵਾਲੀ ਖਾਰੀ ਬਾਵਲੀ ਦੇ ਲਾਗੇ ਇੱਕ ਸੜਕੇ ਨੂੰ ਸੁਸ਼ੀਲਾ ਮੋਹਨ ਮਾਰਗ ਦਾ ਨਾਂ ਦਿੱਤਾ ਗਿਆ ਹੈ। 13 ਜਨਵਰੀ 1963 ਨੂੰ ਲੋਹੜੀ ਵਾਲੇ ਡੰਗ ਜਦੋਂ ਪੋਹ ਦਾ ਮਹੀਨਾ ਮੁੱਕਿਆ ਤੇ ਸੁਸ਼ੀਲਾ ਦੀਦੀ ਵੀ ਭਰ ਜਵਾਨੀ ਵਿੱਚ ਹੀ ਦੇਹਾਂਤ ਕਰ ਗਈ।